ਪਿੱਛੇ ਨਾ ਉਹਨਾਂ ਦੇ ਘਰ ਬੈਠੀਆਂ ਸੀ, ਉਹਦੇ ਬੈਗ 'ਚ ਪਤਾ ਨਹੀਂ ਕੀ ਹੈਗਾ ਤੇ ਕੀ ਨਹੀਂ ਹੈਗਾ। ਇੱਕ ਹੋਰ ਬੈਗ ਸੀ ਨਾ ਤੇਰੇ ਕੋਲ। ਇਹ ਬੈਗ ਸੀਗਾ ਨਾ? ਨਹੀਂ ਇਹ ਉਹ ਸੀ ਨਾ। ਉਹਨੂੰ ਬਲਜੀਤ ਨੂੰ ਬੁਲਾਓ, ਜਿਹੜਾ ਬੈਕਸ ਦਾ ਬੁਲਾਓ। ਤੁਸੀਂ ਬਲਜੀਤ ਨੂੰ ਫੋਨ ਲਾ ਕੇ ਪਰਮਜੀਤ ਤੁਸੀਂ ਆਪਣੇ ਹਸਬੈਂਡ ਨੂੰ ਫੋਨ ਲਾਓ। ਆਪਣੀ ਜਿਹੜੀ ਫੈਸਟਰੀ ਡਾਇਰੈਕਟਰ ਬਲਜੀਤ ਆ ਉਹੀ ਹੋਣੀ ਹੈ, ਤੁਸੀਂ ਫੋਨ ਲਾਓ ਉਹਨੂੰ, ਗੱਲ ਕਰਾਓ। ਪੈਸੇ ਆਪਣੇ ਆਸਾਨ ਕਰਨੇ ਹੈਗੇ ਨਹੀਂ। ਵੈਕਸੀਨ ਲਗਾਏ ਜਾਣ ਨੂੰ ਲੈ ਕੇ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਕਈਆਂ ਦੇ ਤਾਂ ਵੈਕਸੀਨ ਦਾ ਟੀਕਾ ਲਗਾਏ ਜਾਣ ਦਾ ਦਿਖਾਵਾ ਤਾਂ ਕੀਤਾ ਜਾਂਦਾ ਹੈ ਪਰ ਅਸਲ ਵਿੱਚ ਲਗਾਇਆ ਹੀ ਨਹੀਂ ਜਾਂਦਾ ਤੇ ਨਕਲੀ ਵੈਕਸੀਨ ਆਉਣ ਦੀ ਵੀ ਅਫਵਾਹ ਸਾਹਮਣੇ ਆਈ ਸੀ। ਪਰ ਜੋ ਮਾਮਲਾ ਮੋਗੇ ਤੋਂ ਸਾਹਮਣੇ ਆਇਆ ਹੈ ਉਹ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ। ਜੀ ਹਾਂ, ਮੋਗਾ ਵਿਖੇ ਧਰਮਕੋਟ ਕਸਬੇ ਵਿੱਚ ਸ਼ਰੇਆਮ ਹੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਗਿਆ ਜਿੱਥੇ ਕਿ ਸਿਹਤ ਵਿਭਾਗ ਵੱਲੋਂ ਆਈਆਂ 3 ਔਰਤਾਂ ਜੋ ਕਿ ਆਪਣੇ ਆਪ ਨੂੰ ਆਸ਼ਾ ਵਰਕਰ ਦੱਸ ਲੋਕਾਂ ਦੇ ਵੈਕਸੀਨ ਲਗਾਉਣ ਆਈਆਂ ਸਨ ਪਰ ਵੈਕਸੀਨ ਦੇ ਨਾਮ ਤੇ ਲੋਕਾਂ ਦਾ ਪਾਗਲ ਬਣਾਇਆ ਗਿਆ। ਕਰੋਨਾ ਵੈਕਸੀਨ ਲਗਾਉਣ ਦੀ ਬਜਾਏ ਲੋਕਾਂ ਦੇ ਮਲਟੀ ਵਿਟਾਮਿਨ ਦੇ ਟੀਕੇ ਲਗਾਏ ਗਏ। ਨਕਲੀ ਆਸ਼ਾ ਵਰਕਰ ਦੇ ਸ਼ੱਕ ਹੋਣ ਤੇ ਜਦੋਂ ਅਸਲੀ ਆਸ਼ਾ ਵਰਕਰ ਉੱਥੇ ਪਹੁੰਚੀ ਤਾਂ ਸਾਰਾ ਮਾਮਲਾ ਸਾਫ਼ ਹੋ ਗਿਆ। ਇਸ ਮੌਕੇ ਅਸਲੀ ਆਸ਼ਾ ਵਰਕਰ ਗੁਰਪ੍ਰੀਤ ਕੌਰ ਨੇ ਜਦੋਂ ਪੁੱਛਿਆ ਤਾਂ ਖੁਦ ਨੂੰ ਹੈਲਥ ਵਰਕਰ ਦੱਸਣ ਵਾਲੀ ਮਨਪ੍ਰੀਤ ਉਸ ਦੇ ਨਾਲ ਝਗੜਦੀ ਨਜ਼ਰ ਆਈ। ਜਦੋਂ ਮਾਮਲਾ ਵੱਧਦਾ ਦਿਖਾਈ ਦਿੱਤਾ ਤਾਂ ਮੁਹੱਲੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਤਿੰਨੋਂ ਔਰਤਾਂ ਪੁਲਿਸ ਵੱਲੋਂ ਗ੍ਰਿਫਤਾਰ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਾਈ ਕੀ ਨਾਮ ਹੈ? ਮੇਰਾ ਨਾਮ ਗੁਰਮੇਲ ਸਿੰਘ ਭੋਲਾ ਜੀ। ਗੁਰਮੇਲ ਸਿੰਘ, ਕੱਲ ਤੁਹਾਡੇ ਇੱਥੇ ਗਲੀ ਦੇ ਵਿੱਚ ਜਿਹੜੇ ਕਰੋਨਾ ਦੇ ਟੀਕੇ ਕਹਿ ਕੇ ਲਾਏ ਗਏ, ਕਿਹੜੇ ਟੀਕੇ ਸੀ, ਕਿਸ ਤਰ੍ਹਾਂ ਲਾਏ ਗਏ? ਦੇਖੋ ਟੀਕਿਆਂ ਬਾਰੇ ਤਾਂ ਹੁਣ ਮਹਿਕਮੇ ਨੂੰ ਪਤਾ ਹੋਊਗਾ ਪਰ ਇੱਥੇ ਕਰੋਨਾ ਦੇ ਕਹਿ ਕੇ ਟੀਕੇ ਲਾਏ ਗਏ ਜਦ ਕਿ ਹੈ ਕਰੋਨਾ ਦੇ ਨਹੀਂ ਸੀ। ਕੋਈ ਬਾਅਦ ਚ ਸਿਹਤ ਵਿਭਾਗ ਦੇ ਜਿਹੜੇ ਕਰਮਚਾਰੀਆਂ ਨੇ ਦੱਸਿਆ ਵੀ ਇਹ ਕਰੋਨਾ ਦੇ ਟੀਕੇ ਨਹੀਂ ਹੈਗੇ, ਨਾ ਹੀ ਉਹਨਾਂ ਨੂੰ ਕੋਈ ਅਥਰਾਈਜ਼ ਸੀਗਾ ਇੱਦਾਂ ਦਾ ਵੀ ਟੀਕੇ ਲਾਉਣ ਦਾ ਕੋਈ ਉਹਨਾਂ ਨੂੰ ਕਿਹਾ ਗਿਆ ਸੀਗਾ। ਪਰ ਲੋਕਾਂ ਤੋਂ ਆਧਾਰ ਕਾਰਡ ਲੈ ਕੇ ਉਹਨਾਂ ਨੇ ਟੀਕੇ ਲਾਏ ਆ। ਪੈਸੇ ਉਹਨਾਂ ਨੇ ਕਿਸੇ ਤੋਂ ਨਹੀਂ ਲਏ ਗਏ ਪਰ ਇਹਦੇ ਪਿੱਛੇ ਕੀ ਹੁਣ ਸਾਜ਼ਿਸ਼ ਹੋ ਸਕਦੀ ਹੈ ਇਹ ਤਾਂ ਹੁਣ ਪੁਲਿਸ ਵਿਭਾਗ ਦੇਖ ਸਕਦਾ ਜਾਂ ਮਹਿਕਮਾ ਦੇਖੇ ਵੀ ਉਹਨਾਂ ਦੇ ਕੀ ਮਕਸਦ ਸੀ ਇਹ ਟੀਕੇ ਲਾਉਣ ਦਾ। ਇਹ ਵੀ ਪਤਾ ਲੱਗਿਆ ਕਿ ਇੱਕੋ ਸਿਰੰਜ ਨਾਲ ਹੀ ਟੀਕੇ ਲਾਏ ਗਏ ਸੀ। ਹਾਂਜੀ, ਉਹਨਾਂ ਨੇ ਇਸ ਤਰ੍ਹਾਂ ਕਿਤਨਾ ਕੀਤਾ ਵੀ ਇੱਕ ਸਿਰੰਜ ਨਾਲ ਹੀ ਕਈਆਂ ਦੇ ਟੀਕੇ ਲਾਏ ਆ ਵੀ ਬੈਕਵਰਡ ਏਰੀਆ ਹੋਣ ਕਰਕੇ ਲੋਕਾਂ ਨੂੰ ਪਤਾ ਨਹੀਂ ਸੀਗਾ, ਜਾਗਰੂਕ ਨਹੀਂ ਸੀਗੇ। ਉਹ ਹੋ ਸਕਦਾ ਵੀ ਇੱਕ ਬਿਮਾਰੀ ਕਿਸੇ ਦੂਸਰੇ ਨੂੰ ਵੀ ਦੇ ਗਏ ਹੋਣੇ ਜੋ ਕਿ ਬਹੁਤ ਹੀ ਗਲਤ ਹੈ। ਕੀ ਮੰਗ ਕਰਦੇ ਹੋ? ਅਸੀਂ ਮੰਗਾਂ ਦੇ ਇਸ ਜਿਹੜਾ ਵੀ ਇਹ ਕਾਂਡ ਹੋਇਆ ਵਾ ਕਿ ਹੋ ਸਕਦਾ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋਵੇ ਕਿਉਂਕਿ ਇਹਨਾਂ ਗਰੀਬ ਲੋਕਾਂ ਦੇ ਆਧਾਰ ਕਾਰਡ ਲੈ ਗਏ ਆ। ਹੋ ਸਕਦਾ ਉਹਨਾਂ ਦੇ ਪੈਸੇ ਵੀ ਕੱਢੇ ਜਾ ਸਕਦੇ ਆ ਜਾਂ ਕੋਈ ਹੋਰ ਗਰੋਹ ਹੋ ਸਕਦਾ ਇਹਨਾਂ ਨਾਲ। ਇਸ ਚੀਜ਼ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਆ ਤੇ ਜੋ ਵੀ ਕੁਝ ਹੋਇਆ ਇਹ ਬਹੁਤ ਹੀ ਮੰਦਭਾਗਾ ਹੈ। ਅਸੀਂ ਇਹਦੀ ਨਿਖੇਧੀ ਕਰਦੇ, ਸਾਨੂੰ ਸਰਕਾਰ ਤੋਂ ਮੰਗ ਕਰਦੇ ਕਿ ਸਾਨੂੰ ਇਸ ਸੰਬੰਧੀ ਇਨਸਾਫ ਮਿਲਣਾ ਚਾਹੀਦਾ ਹੈ। ਕੌਣ ਆਇਆ ਸੀ ਟੀਕਾ ਲਾਉਣ? ਉਹ 3 ਲੇਡੀ ਸੀਗੀ ਜੀ। ਇਸ ਸੰਬੰਧੀ ਕੱਲ ਸਾਡੇ ਕੋਲ ਐਸਐਮਓ ਕੋਠੀ ਸੇਖਾ ਨੇ ਇੱਕ ਲਿਖਤੀ ਥਾਣੇ ਪੱਤਰ ਮਸੂਲ ਕੀਤਾ ਸੀ ਵੀ ਥਾਣੇ ਧਰਮਕੋਟ ਦੇ ਸ਼ਹਿਰ ਦੇ ਏਰੀਏ ਵਿੱਚ 3 ਲੇਡੀਜ਼ ਕੋਵਿਡ ਨਾਂ ਤੇ ਜਿਹੜੀਆਂ ਸਰਕਾਰ ਵੱਲੋਂ ਅਥੋਰਾਈਜ਼ ਨਹੀਂ ਹੈਗੀਆਂ ਬਿਨਾਂ ਸਰਕਾਰ ਦੀ ਮਨਜ਼ੂਰੀ ਤੋਂ ਟੀਕੇ ਲਾ ਰਹੀਆਂ ਹਨ। ਉਸ ਸੰਬੰਧੀ ਪੱਤਰ ਮਸੂਲ ਤੇ ਥਾਣੇ ਅਸੀਂ ਐਫਆਈਆਰ ਦਰਜ ਕਰਕੇ ਸਾਡੇ ਵੱਲੋਂ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। 3 ਲੇਡੀਜ਼ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਸਰ, ਕਿਹੜੀਆਂ ਧਾਰਾਵਾਂ ਤੇ ਮਾਮਲਾ ਦਰਜ ਕੀਤਾ ਗਿਆ ਜੀ? 419 420 353 356 186 511 IPC। ਸਰ, ਇਹ ਕੋਈ ਸਿਹਤ ਮਹਿਕਮੇ 'ਚ ਵੀ ਕੰਮ ਕਰਦੀਆਂ ਸੀ ਕਿ ਸਰ ਉਦਾਂ ਹੀ ਸੀਗਾ? ਨਹੀਂ, ਇਹ ਕੋਈ ਵੀ ਲੇਡੀਜ਼ ਸਰਕਾਰੀ ਤੌਰ ਤੇ ਸਿਹਤ ਮਹਿਕਮੇ 'ਚ ਕੰਮ ਨਹੀਂ ਕਰਦੀਆਂ ਹੈਗੀਆਂ ਸੀ। ਇਸੇ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਅਸੀਂ ਆਮ ਪਬਲਿਕ ਨੂੰ ਕਹਿੰਦੇ ਹਾਂ ਵੀ ਜੋ ਕੋਈ ਵੀ ਬੰਦਾ ਪਿੰਡਾਂ 'ਚ ਜਾਂ ਸ਼ਹਿਰ 'ਚ ਕੋਈ ਟੀਕਾ ਲਾਉਣਾ ਹੁੰਦਾ ਤਾਂ ਉਹ ਪਹਿਲਾਂ ਉਹਨਾਂ ਨੂੰ ਵੈਰੀਫਾਈ ਕਰੇ ਕੋਈ ਸਰਕਾਰ ਵੱਲੋਂ ਆਥੋਰਾਈਜ਼ ਹੈਗਾ ਕਿ ਨਹੀਂ ਹੈਗਾ। ਬਿਨਾਂ ਸਰਕਾਰ ਵਾਲੇ ਕੋਈ ਬੰਦਾ ਵਿਅਕਤੀ ਆਥੋਰਾਈਜ਼ ਨਹੀਂ ਹੈਗਾ ਦੋਸਤੋ ਸਿਹਤ ਸੰਬੰਧੀ ਕੋਈ ਟੀਕਾ ਨਾ ਲਾਓ। ਮੋਗਾ ਤੋਂ ਸੰਜੀਵ ਅਰੋੜਾ, ਇੰਡੋਸ ਟੀਵੀ, ਆਸਟ੍ਰੇਲੀਆ।